ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਨੇ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 9 ਜੂਨ 2014 27 ਜੇਠ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿ ਤੁਸੀਂ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ ਤੇ ਕੋਈ ਅੱਜ ਦਾ ਅਹਿਮ ਮੁੱਦਾ। ਦੇਖੋ 6 ਜੂਨ ਦੀ ਗੱਲ ਬੇਸ਼ੱਕ ਅਸੀਂ ਪਾਸਿੰਗ ਰੈਫਰੈਂਸ ਕੀਤੀ ਸੀ ਆਪਣੇ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਜੀ, ਪਰ ਮੁੱਖ ਫੰਕਸ਼ਨ ਕਿਉਂਕਿ ਕਾਫੀ ਲੇਟ ਤੱਕ ਚੱਲਿਆ ਹੈ ਔਰ ਉਹਦੇ 'ਚ ਜਿਸ ਨੂੰ ਸੋਵਰਨਟੀ ਮਾਰਚ ਦਾ ਨਾਂ ਦਿੱਤਾ ਗਿਆ ਸੀ ਜੀ, ਬੜੀ ਵੱਡੀ ਗਿਣਤੀ 'ਚ ਸਾਡੇ SOS ਪ੍ਰੋਗਰਾਮ ਦੇ ਪ੍ਰਸ਼ੰਸਕ ਐਡਮਾਇਰਰ ਉਹਨੂੰ ਦੇਖਣ ਵਾਲੇ ਜੀ ਆਏ ਹੋਏ ਸਨ। ਉਹ ਮੌਂਟਰੀਆਲ ਤੋਂ, ਵੈਨਕੂਵਰ ਤੋਂ, ਟੋਰਾਂਟੋ ਤੋਂ, ਕੈਲੀਫੋਰਨੀਆ, ਨੇਵਾਡਾ, ਸਾਰੇ ਪਾਸਿਆਂ ਤੋਂ ਜੀ ਔਰ ਕਾਫੀ ਉਤਸ਼ਾਹ ਦੇ ਨਾਲ ਜਿੱਥੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਅਸਮਾਨ ਗੂੰਜਿਆ, ਉੱਥੇ ਇਹ ਮੈਸੇਜ ਦ੍ਰਿੜਤਾ ਦੇ ਨਾਲ ਗਿਆ ਕਿ ਸਿੱਖ ਹੁਣ ਸੋਵਰਨਿਟੀ ਤੋਂ ਘੱਟ, ਬਾਦਸ਼ਾਹਤ ਤੋਂ ਘੱਟ, ਆਪਣੇ ਆਜ਼ਾਦ ਮੁਲਕ ਤੋਂ ਘੱਟ ਹੋਰ ਕਿਸੇ ਗੱਲ ਨਾਲ ਸਮਝੌਤਾ ਨਹੀਂ ਕਰਨਗੇ। ਜੀ ਜਿਹੜੇ ਅੱਡ ਸਪੀਕਰਸ ਜਿਨ੍ਹਾਂ ਦੇ ਵਿੱਚ ਲੇਡੀ ਪਾਰਕਰ ਨੇ ਬੜੀ ਚੰਗੇ ਢੰਗ ਨਾਲ, ਜਿਹੜਾ ਬੜੀ ਨਾਮੀ ਵਕੀਲ ਵੀ ਹੈ, ਤਮਿਲ ਸੈਲਫ ਟਰਮੀਨੇਸ਼ਨ ਦੇ ਕੇਸਿਸ ਨਾਲ ਵੀ ਜੁੜੀ ਹੋਈ ਹੈ ਜੀ, ਉਸ ਨੇ ਬੜੀ ਅੱਛੀ ਪ੍ਰੈਜੈਂਟੇਸ਼ਨ ਦਿੱਤੀ। ਔਰ ਇਸ ਤੋਂ ਇਲਾਵਾ ਜਿਹੜੇ ਯੰਗਸਟਰਸ ਨੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਵਰਜੀਨੀਆ ਤੋਂ ਆਏ 2 ਜਥੇ ਸਨ ਬੱਚਿਆਂ ਦੇ, ਇੱਕ ਨੌਜਵਾਨਾਂ ਦਾ ਯੰਗਸਟਰਸ ਬਿਲਕੁਲ, ਉਹਨਾਂ ਨੇ ਕਵੀਸ਼ਰੀ ਗਾਇਨ ਕੀਤੀ ਔਰ 2 ਬੱਚੀਆਂ ਨੇ ਜਿਨ੍ਹਾਂ ਨੇ ਉੱਥੇ ਸਭ ਨੂੰ ਜੇ ਮੈਂ ਕਹਾਂ ਕਿ ਵੀਰ ਰੱਸੀ ਰੰਗ ਦੇ ਵਿੱਚ ਭਰਿਆ, ਜਿੱਥੇ ਕਿ ਉਹਨਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸੋ ਇਹ ਜਿਹੜਾ ਇੱਕ ਬੜਾ ਵੈਲਕਮ ਟ੍ਰੈਂਡ ਹੈ ਔਰ ਇਸ ਸੋਵਰਨਟੀ ਮਾਰਚ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬੱਚੇ ਬੱਚੀਆਂ ਜਿਹੜੇ ਨੇ ਉਹ ਦੂਰ ਦੁਰਾਡਿਓਂ ਬਹੁਤ ਸਾਰੇ ਨੇ। ਉਹਨਾਂ ਦਾ ਕਿਸੇ ਪਾਰਟੀ ਕਿਸੇ ਧਿਰ ਨਾਲ ਕੋਈ ਸਬੰਧ ਨਹੀਂ ਹੈ, ਉਹ ਕਿਸੇ ਦੇ ਕਹਿ ਤੇ ਨਹੀਂ ਆਏ, ਉਹਨਾਂ ਨੇ WhatsApp ਤੇ ਦੇਖਿਆ, ਖਬਰ ਦੇਖੀ ਕਿ ਹੋ ਰਿਹਾ ਤੇ ਉਹ ਆਏ ਔਰ ਦੂਰ ਦੁਰਾਡਿਓਂ ਡਰਾਈਵ ਕਰਕੇ ਵੀਰ ਭੈਣਾਂ ਵੀ ਪਹੁੰਚੇ। ਲੇਕਿਨ ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਖੁਸ਼ੀ ਮਿਲਦੀ ਹੈ ਜਦੋਂ ਮੈਂ ਯੰਗਸਟਰਸ ਨੂੰ ਦੇਖਦਾ ਕਿ ਵੀ ਉਹ ਨਾ ਸਿਰਫ ਅੱਜ ਝੰਡਾ ਬਰਦਾਰ ਨੇ ਕੌਜ਼ ਦੇ, ਪਰ ਉਹਨਾਂ ਦੇ ਵਿੱਚ ਕਲੈਰਿਟੀ ਹੈ, ਇਮਾਨਦਾਰੀ ਹੈ। ਜੀ ਵੀਕਐਂਡ ਸੰਡੇ ਕਿਉਂਕਿ 3 ਦੀਵਾਨ ਸਨ ਜਿਨ੍ਹਾਂ ਦੇ ਵਿੱਚ ਮੈਨੂੰ ਸੰਬੋਧਨ ਕਰਨ ਦੇ ਲਈ ਬੁਲਾਇਆ ਗਿਆ ਸੀ। ਪਹਿਲਾਂ ਅਸੀਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਫਲਸ਼ਿੰਗ ਜਿਹੜਾ ਲਗਭਗ ਅੱਧਾ ਘੰਟਾ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ ਔਰ ਉਸ ਤੋਂ ਬਾਅਦ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਜਿਹੜੀ ਕਿ ਈਸਟ ਕੋਸਟ ਦੀ ਸਭ ਤੋਂ ਪੁਰਾਣੀ ਗੁਰਦੁਆਰਾ ਰਿਚਮੰਡ ਹਿੱਲ ਸਾਹਿਬ ਨਾਲ ਸੰਬੰਧਿਤ ਸੁਸਾਇਟੀ ਹੈ, ਉਸ ਦੇ ਵਿੱਚ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹੀਦੀ ਸਮਾਗਮ ਰੱਖਿਆ ਗਿਆ ਸੀ ਜਿਹਦੇ 'ਚ ਮੈਨੂੰ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਔਰ ਇਸ ਮੌਕੇ ਉਹਨਾਂ ਨੇ ਜਿਹੜੀ ਮੈਂ ਸਮਝਦਾ ਵੀ ਬਹੁਤ ਚੰਗੀ ਗੱਲ ਸੀ ਕਿ ਜਿਹੜੇ ਸ਼ਹੀਦ ਹੋਏ ਨੇ ਸਾਡੇ ਸੰਘਰਸ਼ ਦੇ ਵਿੱਚ ਉਹਨਾਂ ਪਰਿਵਾਰਾਂ ਦਾ ਸਨਮਾਨ ਕੀਤਾ ਜੀ। ਔਰ ਇਸ ਵਾਰ ਦੀਵਾਨ ਦੀ ਖਾਸੀਅਤ ਇਹ ਸੀ ਕਿ ਖਾਸ ਤੌਰ ਤੇ ਪਾਕਿਸਤਾਨ ਦੇ ਆਜ਼ਾਦ ਕਸ਼ਮੀਰ ਖਿੱਤੇ 'ਚੋਂ ਸਾਬਕਾ ਪ੍ਰਾਈਮ ਮਿਨਿਸਟਰ ਔਰ ਹੁਣ ਜਿਹੜੇ ਜੰਮੂ ਕਸ਼ਮੀਰ ਦਾ ਜਿਹੜਾ ਹਿੱਸਾ ਹੈ ਆਜ਼ਾਦ ਕਸ਼ਮੀਰ, ਪਹਿਲਾਂ ਪੂਰੀ ਸਟੇਟ ਸੀ, ਫਿਰ 47 ਦੇ ਵਿੱਚ ਜਿਹੜੇ ਹਿੱਸੇ ਤੇ ਤੱਕ ਪਾਕਿਸਤਾਨ ਫੌਜ ਆਈ ਉਹਨਾਂ ਨੇ ਉਸ ਖਿੱਤੇ ਨੂੰ ਆਜ਼ਾਦ ਕਸ਼ਮੀਰ ਬਣਾਇਆ। ਉਹ ਪਾਕਿਸਤਾਨ ਦੇ ਮੈਪ ਦਾ ਹਿੱਸਾ ਨਹੀਂ ਹੈ ਤੇ ਇੱਧਰ ਇੰਡੀਅਨ ਆਕੂਪਾਈਡ ਕਸ਼ਮੀਰ ਹੈ। ਸੋ ਉਹਨਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈ ਤਾਂ ਹੁਣ ਆਜ਼ਾਦ ਕਸ਼ਮੀਰ ਪੀਪਲਸ ਪਾਰਟੀ ਦੇ ਮੁਖੀ ਨੇ ਅਸੈਂਬਲੀ ਦੇ ਵਿੱਚ ਵੀ, ਉਹਨਾਂ ਦਾ ਨਾਂ ਚੌਧਰੀ ਸੁਲਤਾਨ ਮਹਿਮੂਦ ਹੈ ਔਰ ਉਹਨਾਂ ਨੇ ਪਾਰਟਿਸਿਪੇਸ਼ਨ ਕੀਤੀ। ਉਹਨਾਂ ਦੇ ਨਾਲ ਸਾਡੇ ਸਾਊਂਡ ਵਿਊ ਬ੍ਰੌਡਕਾਸਟਿੰਗ ਦੇ ਜਿਹੜੇ ਕਾਜ਼ੀ ਸਾਹਿਬ ਨੇ ਉਹ ਵੀ ਆਏ ਜੀ, ਕਾਜ਼ੀ ਮੁਸ਼ਤਾਕ ਅਲੀ। ਔਰ ਇਹ ਇੱਕ ਚੰਗਾ ਮਾਹੌਲ ਬਣਿਆ ਕਿ ਜਿੱਥੇ ਆਜ਼ਾਦੀ ਦੀ ਗੱਲ, ਅਸੀਂ ਖਾਲਿਸਤਾਨ ਦੇ ਸੰਕਲਪ ਦੀ ਗੱਲ ਕੀਤੀ, ਉੱਥੇ ਕਿਵੇਂ ਖਾਲਿਸਤਾਨ ਦਾ ਸੰਘਰਸ਼ ਔਰ ਕਸ਼ਮੀਰ ਦਾ ਲੋਕਾਂ ਦਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਜਿਹਦੇ ਲਈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ 17 ਮਤੇ ਨੇ ਔਰ ਕਿਵੇਂ 7 ਲੱਖ ਭਾਰਤੀ ਫੌਜ ਕਸ਼ਮੀਰੀਆਂ ਦੇ ਹੱਕ ਨੂੰ ਦਬਾਉਣ ਦੇ ਲਈ 1 ਲੱਖ ਤੋਂ ਜ਼ਿਆਦਾ ਕਸ਼ਮੀਰੀਆਂ ਨੂੰ ਮਾਰ ਚੁੱਕੀ ਹੈ ਤੇ ਇੱਧਰ ਇਵੇਂ ਹੀ ਭਾਰਤੀ ਫੌਜ ਨੇ 1.5 ਲੱਖ ਤੋਂ ਜ਼ਿਆਦਾ ਸਿੱਖਾਂ ਨੂੰ ਪਿਛਲੇ 3 ਦਹਾਕਿਆਂ ਸ਼ਹੀਦ ਕੀਤੇ। ਸੋ ਸਿੱਖ ਸੰਗਤ ਵੱਲੋਂ ਇਸ ਗੱਲ ਨੂੰ ਕਾਫੀ ਐਪਰੀਸ਼ੀਏਟ ਕੀਤਾ ਗਿਆ ਕਿਉਂਕਿ
ਅਲਟੀਮੇਟਲੀ ਅਸੀਂ ਭਾਰਤ ਦੇ ਨਕਸ਼ੇ 'ਚ ਜੇ ਆਪਣੀ ਆਜ਼ਾਦੀ ਦੀ ਲੜਾਈ ਨੂੰ ਅੰਜਾਮ ਤੱਕ ਪਹੁੰਚਾਣੇ ਤਾਂ ਫਿਰ ਇਹ ਜ਼ਰੂਰੀ ਹੈ ਕਿ ਜਿਹੜੀਆਂ ਦੂਸਰੀਆਂ ਤਨਜ਼ੀਮਾਂ, ਦੂਸਰੀਆਂ ਆਰਗੇਨਾਈਜੇਸ਼ਨਸ ਜਾਂ ਦੂਸਰੇ ਗਰੁੱਪ ਆਪਣੀ ਆਜ਼ਾਦੀ ਲਈ ਲੜ ਰਹੇ ਨੇ, ਕਿਸੇ ਨਾ ਕਿਸੇ ਲੈਵਲ ਤੇ ਸਾਡੀ ਉਹਨਾਂ ਦੇ ਨਾਲ ਅੰਡਰਸਟੈਂਡਿੰਗ ਹੋਏ। ਉਹਨਾਂ ਦੇ ਵਿੱਚ ਕਸ਼ਮੀਰੀ ਵੀ ਨੇ, ਉਹਨਾਂ ਦੇ ਵਿੱਚ ਤਾਮਿਲ ਵੀ ਨੇ, ਉਹਨਾਂ ਦੇ ਵਿੱਚ ਨਾਗੇ ਵੀ ਨੇ, ਔਰ ਉਹਨਾਂ ਦੇ ਵਿੱਚ ਮੈਂ ਈਵਨ ਸਮਝਦਾ ਕਿ ਜਿਹੜੇ ਇਸ ਦੇਸ਼ ਚੋਂ ਫੈਡਰਲ ਸਿਸਟਮ ਵਰਕਆਊਟ ਨਹੀਂ ਹੋਇਆ, ਯੂਨਿਟਰੀ ਸਿਸਟਮ ਬਣ ਗਿਆ, ਔਰ ਜਿਹੜੇ 10 ਸਟੇਟਾਂ ਦੇ ਵਿੱਚ ਜਿਨ੍ਹਾਂ ਨੂੰ ਭਾਵੇਂ ਨਕਸਲਾਈਟ ਦਾ ਨਾਂ ਦਿੱਤਾ ਗਿਆ, ਇੱਕ ਟਰਮ ਬਣਾ ਦਿੱਤੀ ਗਈ ਹੈ, ਪਰ ਬਹੁਤ ਸਾਰੇ ਉਹਨਾਂ ਚੋਂ ਜ਼ਮੀਨ ਰਹਿਤ ਆਪਣੇ ਹੱਕਾਂ ਲਈ ਖਲੋਣ ਵਾਲੇ ਆਦੀਵਾਸੀ ਲੋਕ ਨੇ, ਜਿਹੜੇ ਸੈਂਟਰ ਦੇ ਸਿਸਟਮ ਦਾ ਐਂਡ ਕਰਕੇ ਲੋਕਾਂ ਦੀ ਜਿਹੜੀ ਆਜ਼ਾਦੀ ਔਰ ਲੋਕਾਂ ਦੇ ਮੁੱਢਲੇ ਹੱਕ ਬਹਾਲ ਹੋਣ ਇਹਦੇ ਲਈ ਜੂਝ ਰਹੇ ਨੇ। ਸੋ ਮੈਂ ਸਮਝਦਾ ਵੀ ਸਾਨੂੰ ਈਵਨ ਉਹਨਾਂ ਦੇ ਨਾਲ ਵੀ ਕਿਸੇ ਲੈਵਲ ਤੇ ਕੋਈ ਨਾ ਕੋਈ ਅੰਡਰਸਟੈਂਡਿੰਗ ਪੈਦਾ ਕਰਨ ਦੀ ਲੋੜ ਹੈ। ਰਿਚਮੰਡ ਹਿੱਲ ਕਲਚਰਲ ਸੁਸਾਇਟੀ ਤੋਂ ਬਾਅਦ ਜਿਹੜਾ 3rd ਸਮਾਗਮ ਸੀ ਉਹ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੋਬਾਣਾ ਸਿੱਖ ਸੈਂਟਰ, ਜਿੱਥੇ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਬਰਸੀ ਮਨਾਈ ਜਾ ਰਹੀ ਸੀ। ਸੰਤ ਬਾਬਾ ਪ੍ਰੇਮ ਸਿੰਘ ਇੱਕ ਬਹੁਤ ਵੱਡੀ ਹਸਤੀ ਹੋਏ ਨੇ, ਜਿਨ੍ਹਾਂ ਨੇ ਸੰਤ ਸਿਪਾਹੀ ਦੇ ਰੂਪ 'ਚ ਸਿੱਖੀ ਦੀ ਸੇਵਾ ਕੀਤੀ ਹੈ, ਪੰਥ ਦੀ ਸੇਵਾ ਕੀਤੀ ਹੈ। ਪਰ ਕਿਉਂਕਿ ਜਿਸ ਭਾਈਚਾਰੇ ਨਾਲ ਉਹਨਾਂ ਦਾ ਸੰਬੰਧ ਸੀ, ਉਸ ਭਾਈਚਾਰੇ ਦੀ ਅਪਲਿਫਟਮੈਂਟ ਲਈ ਉਹਨਾਂ ਨੇ ਬਹੁਤ ਕੰਮ ਕੀਤਾ। ਉਹਨਾਂ ਦੇ ਲਈ ਐਜੂਕੇਸ਼ਨ, ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸਿੱਖੀ ਦੇ ਵਿੱਚ ਲਿਆਉਣਾ, ਔਰ ਇਹੀ ਇੱਕ ਕਾਰਨ ਹੈ ਕਿ ਜਿੱਥੇ ਜਿੱਥੇ ਉਸ ਇਲਾਕੇ ਦੇ ਭਾਈਚਾਰੇ ਦੇ ਜਾਂ ਪੰਥ ਨੂੰ ਪਿਆਰ ਕਰਨ ਵਾਲੇ ਜਿਹੜੇ ਉਸ ਵੇਲੇ ਸਮਝਦੇ ਨੇ ਕਿ ਉਹਨਾਂ ਦੀ ਕੀ ਸੇਵਾ ਹੈ, ਉਹ ਉਹਨਾਂ ਦੀ ਯਾਦ ਜਿਹੜੇ ਸਮਾਗਮ ਨੇ ਉਹਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਨੇ। ਉੱਥੇ ਮੇਲੇ ਵਰਗਾ ਮਾਹੌਲ ਸੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀ ਪਾਰਟਿਸਿਪੇਸ਼ਨ ਸੀ। ਸੋ ਉਹਦੇ 'ਚ ਵੀ ਸਾਨੂੰ ਆਪਣੇ ਵਿਚਾਰ ਦੇਣ ਦਾ ਮੌਕਾ ਮਿਲਿਆ। ਔਰ ਜਿਹੜੀ ਅੱਜ ਸਭ ਤੋਂ ਵੱਡੀ ਘਾਟ, ਔਰ ਜਾਂ ਮੈਂ ਇਹ ਕਹਾਂ ਕਿ ਪੰਜਾਬ ਜਿਹੜਾ ਅੱਜ ਸਾਡੀ ਜਵਾਨੀ ਨੂੰ ਕੈਂਸਰ ਲੱਗਿਆ ਹੈ ਡਰੱਗਸ ਦਾ, ਔਰ ਕਿਵੇਂ ਅਨਇੰਪਲੋਇਮੈਂਟ ਹੈ, ਡਰੱਗਸ ਹੈ, ਐਜੂਕੇਸ਼ਨ ਦੇ ਹਵਾਲੇ ਨਾਲ ਮੈਂ ਉਹਨਾਂ ਨੁਕਤਿਆਂ ਤੇ ਹੀ ਫੋਕਸ ਕਰਦੇ ਹਾਂ। ਇਹ ਜਿਤਾਇਆ ਕਿ ਸਾਡੇ ਜ਼ਿੰਮੇ ਵੀ ਫਰਜ਼ ਨੇ। ਜੇ ਅਸੀਂ ਆਪਣੇ ਘਰਾਂ ਦੇ ਵਿੱਚ ਸ਼ਰਾਬਾਂ ਦੀਆਂ ਬਾਰਸ ਬਣਾਉਣੀਆਂ, ਸਾਡਾ ਸ਼ਰਾਬ ਪਾਰਟੀਆਂ ਦੇ ਨਾਲ ਇਹ ਤਾਲੁਕ ਰਹਿਣਾ ਜਿਹਨੂੰ ਅਸੀਂ ਪੰਜਾਬੀ ਸੱਭਿਆਚਾਰ ਦਾ ਨਾਂ ਦਿੰਦੇ, ਤੇ ਫਿਰ ਅਸੀਂ ਇਹ ਐਕਸਪੈਕਟ ਨਹੀਂ ਕਰ ਸਕਦੇ ਕਿ ਸਾਡੇ ਬੱਚੇ ਬੱਚੀਆਂ ਇਸ ਦਾਇਰਾਕਾਰ ਦੇ ਵਿੱਚ ਰਹਿਣਗੇ। ਔਰ ਉਸ ਗੁਰਦੁਆਰਾ ਸਾਹਿਬ ਨਾਲ ਹੀ ਸੰਬੰਧਿਤ ਜਿਵੇਂ ਤੁਹਾਡੇ ਰਾਹੀਂ ਮੈਨੂੰ ਅੱਜ ਮੈਸੇਜ ਮਿਲਿਆ ਸੀ ਕਿ ਵੀਰ ਕੁਲਵੰਤ ਸਿੰਘ ਉਹਨਾਂ ਨੇ ਖਾਸ ਤੌਰ ਤੇ ਇਹ ਗੱਲ ਕਹੀ, ਜਿਹੜੇ ਕਿ ਸਾਡੇ ਵਿਊਅਰ ਵੀ ਨੇ ਇਸ ਪ੍ਰੋਗਰਾਮ ਦੇ, ਕਿ ਇਸ ਬਾਰੇ ਅਸੀਂ ਫੋਕਸ ਕਰੀਏ ਕਿ ਕਿਵੇਂ ਬਾਬਾ ਪ੍ਰੇਮ ਸਿੰਘ ਜੀ ਜਿਨ੍ਹਾਂ ਨੇ ਜਿਹੜਾ ਪੰਥ ਦੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ, ਪੰਥ ਦੀ ਚੜ੍ਹਦੀ ਕਲਾ ਦੇ ਲਈ ਕੰਮ ਕੀਤੇ, ਔਰ ਜਿਹੜੇ ਉਹਨਾਂ ਨੇ ਜਿਸ ਪਾਸੇ ਵੱਲ ਸਾਨੂੰ ਤੋਰਿਆ, ਅੱਜ ਅਸੀਂ ਕਿੱਥੇ ਖੜੇ ਹਾਂ। ਔਰ ਇਹਦੇ 'ਚ ਜ਼ਾਹਰ ਹੈ ਕਿ ਸ਼ਰਾਬ ਅੱਜ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਈ ਹੈ, ਸਿੱਖਾਂ ਦੇ ਬਹੁਤ ਵੱਡੇ ਹਿੱਸੇ ਦੀ। ਇਸੇ ਤਰ੍ਹਾਂ ਅਸੀਂ ਹੋਰ ਬਹੁਤ ਸਾਰੀਆਂ ਉਹਨਾਂ ਕਮਜ਼ੋਰੀਆਂ ਦਾ ਪਤਤਪੁਣਾ, ਔਰ ਜਿਹੜਾ ਅੰਮ੍ਰਿਤ ਛਕ ਕੇ ਪੰਜ ਕਕਾਰੀ ਸਿੱਖ ਦਾ ਰੂਪ ਹੈ, ਜੇ ਅਸੀਂ ਉਸ ਤੋਂ ਭਗੌੜਾਪਨ ਦਿਖਾਉਂਦੇ ਤੇ ਜਾਂ ਜੇ ਅਸੀਂ ਕਹਿਣ ਨੂੰ ਪ੍ਰਕਾਸ਼ ਦਾੜੇ ਵੀ ਰੱਖੇ ਨੇ ਔਰ ਆਪਣੇ ਆਪ ਨੂੰ ਉਸ ਰੂਪ 'ਚ ਵੀ ਰੱਖਿਆ, ਪਰ ਅਸੀਂ ਜਿਹੜਾ ਉਹ ਸ਼ਰਾਬ ਪਾਰਟੀਆਂ ਦਾ ਹਿੱਸਾ ਹੁੰਦੇ, ਤੇ ਫਿਰ ਇਹ ਸਾਰੀ ਜਿਹੜੀ ਗੱਲ ਹੈ ਮੈਂ ਸਮਝਦਾ ਵੀ ਫਿਰ ਤਾਂ ਬਹੁਤ ਸਾਰਾ ਦਿਖਾਵਾ ਹੀ ਰਹਿ ਜਾਂਦਾ। ਸੋ ਕੁੱਲ ਮਿਲਾ ਕੇ ਬੇਸ਼ੱਕ ਕਾਫੀ ਹੈਕਟਿਕ ਵੀਕਐਂਡ ਸੀ, ਲੇਕਿਨ ਇਹਦੇ ਬਾਵਜੂਦ ਮੈਂ ਇਹਨੂੰ ਪ੍ਰੋਡਕਟਿਵ ਕਹਾਂਗਾ, ਕਿਉਂਕਿ ਬਹੁਤ ਵਾਰੀ ਮੈਂ ਬਾਹਰ ਟਰੈਵਲ ਕਰਦਾ, ਨਿਊਯਾਰਕ ਦੇ ਵਿੱਚ ਫੋਕਸ ਨਹੀਂ ਹੁੰਦਾ। ਸੋ ਇਸ ਵਾਰ ਨਿਊਯਾਰਕ ਦੀਆਂ ਸਿੱਖ ਸੰਗਤਾਂ ਦੇ ਨਾਲ ਜਿਹੜਾ ਉਹ ਡੂੰਗੀ ਸਾਂਝ ਪਾਉਣ ਦਾ 3 ਥਾਵਾਂ ਦੇ ਉੱਤੇ ਮੌਕਾ ਬਣੇ। ਜਿਹੜੀਆਂ ਘੱਲੂਕਾਰਾਂ ਨਾਲ ਸੰਬੰਧਿਤ ਰਿਪੋਰਟਸ ਹੋਰ ਥਾਵਾਂ ਤੋਂ ਵੀ ਮਿਲੀਆਂ ਨੇ, ਜਿਵੇਂ ਸੈਨ ਫਰਾਂਸਿਸਕੋ 'ਚ ਜਿੱਥੇ ਕਿ ਫਰਾਈਡੇ ਨੂੰ ਉਹਨਾਂ ਨੇ ਰੋਸ ਪ੍ਰੋਟੈਸਟ ਕੀਤਾ, ਔਰ ਫਿਰ ਐਤਵਾਰ ਬਹੁਤ ਵੱਡਾ ਜਿਹੜਾ ਘੱਲੂਕਾਰਾਂ ਨੂੰ ਸਮਰਪਿਤ ਨਗਰ ਕੀਰਤਨ ਸੀ ਉਹ ਸੈਨ ਫਰਾਂਸਿਸਕੋ ਦੇ ਵਿੱਚ ਕੱਢਿਆ ਗਿਆ। ਇੱਕ ਅੰਦਾਜ਼ੇ ਮੁਤਾਬਕ 15,000 ਤੋਂ ਜ਼ਿਆਦਾ ਸਿੱਖ ਸੰਗਤਾਂ ਨੇ ਪਾਰਟਿਸਿਪੇਸ਼ਨ ਕੀਤੀ। ਖਾਲਿਸਤਾਨ ਜ਼ਿੰਦਾਬਾਦ ਹੀ ਗੂੰਜਦਾ ਰਿਹਾ, ਔਰ ਸ਼ਹਿਰ ਦੇ ਸਿਵਿਕ ਸੈਂਟਰ 'ਚ ਪਹੁੰਚ ਕੇ ਇੱਕ ਵੱਡੀ ਰੈਲੀ ਦੇ ਰੂਪ 'ਚ ਉਹਨਾਂ ਨੇ ਫਿਰ ਜਿੱਥੇ ਜੂਨ 84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਉੱਥੇ ਜਿਹੜਾ ਉਹਨਾਂ ਨੇ ਖਾਲਿਸਤਾਨ ਦੇ ਲਈ ਵੀ ਰਿਜ਼ੋਲਵ ਕੀਤਾ। ਲੰਡਨ ਪ੍ਰੋਟੈਸਟ ਦੀ ਵੀ ਖਬਰ ਜਿਹੜੀ ਮੈਂ BBC ਰਾਹੀਂ ਦੇਖੀ ਹੈ, ਜਿਹਦੇ 'ਚ ਕਿ 50,000 ਤੋਂ ਜ਼ਿਆਦਾ ਸਿੱਖ ਸੰਗਤਾਂ ਦੀ ਪਾਰਟਿਸਿਪੇਸ਼ਨ ਹੋਈ ਹੈ। ਹਾਈਡ ਪਾਰਕ ਤੋਂ ਚੱਲ ਕੇ ਟ੍ਰੈਫਲਗਾਰ ਸਕੁਆਇਰ ਤੱਕ ਉਹ ਪ੍ਰੋਟੈਸਟ ਗਿਆ। ਉਹਨਾਂ ਨੇ ਅੱਗੇ ਕੌਫਨ ਜਿਹੜੇ ਨੇ ਤਾਬੂਤ
ਜਿਵੇਂ ਕਿ ਡੈਡ ਬਾਡੀਜ਼ ਜਿਨ੍ਹਾਂ 'ਚ ਦਫਨ ਕੇ ਉਹ ਫੜੇ ਹੋਏ ਸੀ, ਲੇਕਿਨ ਖਾਲਿਸਤਾਨ ਦੀ ਸੁਰ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਹਾਵੀ ਸੀ ਜੀ। ਹੁਣ ਅਸੀਂ ਉਸ ਦੁਖਦ ਪਾਠ ਵੱਲ ਆਉਂਦੇ ਹਾਂ ਜਿਹੜਾ ਕਿ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜਾ ਸ਼ਹੀਦਾਂ ਦੀ ਯਾਦ ਦੇ ਵਿੱਚ ਸਮਾਗਮ ਸੀ ਉਸ ਦੇ ਵਿੱਚ ਸਾਹਮਣੇ ਆਇਆ, ਕਿਉਂਕਿ ਪਿਛਲੇ 2-3 ਦਿਨਾਂ ਤੋਂ ਲਗਾਤਾਰਤਾ ਨਾਲ ਦਰਜਨਾਂ ਕਾਲਾਂ ਇਸ ਸਿਲਸਿਲੇ 'ਚ ਆਈਆਂ ਨੇ, ਈਮੇਲਸ ਵੀ ਨੇ ਜਿਹੜੀਆਂ ਅਸੀਂ ਪੜ੍ਹਾਂਗੇ ਵੀ ਕੁਛ ਉਹਨਾਂ 'ਚੋਂ ਸਿਲੈਕਟ ਫਿਊ। ਔਰ ਇਸ ਤੋਂ ਇਲਾਵਾ ਦੁਨੀਆ ਭਰ ਦੇ ਇਲੈਕਟ੍ਰੋਨਿਕ ਔਰ ਪ੍ਰਿੰਟ ਮੀਡੀਆ 'ਚ ਜਿਵੇਂ ਇਹ ਖਬਰ ਚੱਲੀ, ਅੱਜ ਹੀ ਮੇਰੀ ਸਪੇਨ 'ਚ ਕਿਸੇ ਨਾਲ ਗੱਲ ਹੋ ਰਹੀ ਸੀ ਤੇ ਉਹ ਕਹਿਣ ਲੱਗੇ ਜੀ ਕੱਲਾ ਸਪੇਨ ਨਹੀਂ, ਈਵਨ ਇਕਵਾਡੋਰ ਜਾਂ ਬ੍ਰਾਜ਼ੀਲ ਵਰਗੇ ਮੁਲਕਾਂ 'ਚ ਉੱਥੋਂ ਦੀ ਲੈਂਗੁਏਜ ਦੇ ਵਿੱਚ ਸਪੈਨਿਸ਼ ਦੀਆਂ ਜਿਹੜੀਆਂ ਅਖਬਾਰਾਂ ਛਪਦੀਆਂ ਨੇ ਉਹਨਾਂ ਦੇ ਵਿੱਚ ਵੀ ਇਹ ਸਿੱਖਾਂ ਦੀ ਜਿਹੜੀ ਲੜਾਈ ਜਿਸ ਨੂੰ ਨਾਂ ਦਿੱਤਾ ਗਿਆ ਇਹ ਖਬਰਾਂ ਛਪੀਆਂ ਜੀ। ਸੋ ਮੈਂ ਇਸ ਤੋਂ ਪਹਿਲਾਂ ਕਿ ਇਸ ਘਟਨਾ ਦਾ, ਕਿਉਂਕਿ ਬਹੁਤਿਆਂ ਨੇ ਵੇਰਵਾ ਦੇਖਿਆ ਪੜ੍ਹਿਆ ਵੀ YouTube ਦੇ ਉੱਤੇ ਵੀਡੀਓਜ਼ ਅਵੇਲੇਬਲ ਨੇ, ਦੂਸ਼ਣਬਾਜ਼ੀ ਹੋ ਰਹੀ ਹੈ, ਕੋਈ ਇੱਕ ਧਿਰ ਨੂੰ ਦੋਸ਼ੀ ਦੱਸ ਰਿਹਾ, ਕੋਈ ਦੂਸਰੇ ਨੂੰ ਦੋਸ਼ੀ ਦੱਸ ਰਿਹਾ, ਪਰ ਮੈਂ ਗੱਲ ਜੇ ਇੱਥੋਂ ਸ਼ੁਰੂ ਕਰਾਂ ਕਿ ਸਪੇਨ, ਇਕਵਾਡੋਰ, ਬ੍ਰਾਜ਼ੀਲ ਇਹਨਾਂ ਦੇਸ਼ਾਂ ਦੀਆਂ ਅਖਬਾਰਾਂ ਦਾ ਜਾਂ ਮੀਡੀਆ ਦਾ ਸਿੱਖਾਂ ਦੇ ਵਿੱਚ ਕੀ ਇੰਟਰਸਟ ਹੈ ਜੀ ਜੀ, ਤੇ ਜੇ ਉਹਨਾਂ ਦੇ ਵਿੱਚ ਇਹ ਪ੍ਰੋਮੀਨੈਂਟ ਖਬਰ ਛਪਦੀ ਹੈ ਫਿਰ ਸਾਨੂੰ ਅਸਲ ਜਿਹੜਾ ਇਹੋ ਜਿਹੇ ਕਾਰੇ ਦੇ ਪਿੱਛੇ ਹੁੰਦਾ ਉਹਦੇ ਵੱਲ ਆਉਣ ਤੋਂ ਪਹਿਲਾਂ ਫੈਗ ਐਂਡ ਤੋਂ ਸ਼ੁਰੂ ਕਰੀਏ ਜੀ ਕਿ ਜ਼ਾਹਰ ਹੈ ਕਿ ਇਹ ਕੰਮ ਭਾਰਤੀ ਏਜੰਸੀਆਂ ਦਾ ਹੈ ਔਰ ਉਹਨਾਂ ਨੇ ਪਹਿਲਾਂ ਮੇਕ ਸ਼ੋਰ ਕੀਤਾ ਹੈ ਕਿ ਇਹ ਖਬਰ ਦੁਨੀਆ ਭਰ ਦੇ ਵਿੱਚ, ਮੈਂ ਅਜੇ ਐਸੋਸੀਏਟਡ ਪ੍ਰੈਸ ਜਾਂ ਰਾਇਟਰ ਜਾਂ ਏਜੰਸੀ ਫ੍ਰੈਂਚ ਪ੍ਰੈਸ AFP ਉਹ ਤਾਂ ਹੈ ਹੀ ਹੈ, ਕਿਉਂਕਿ ਉਹ ਜਦੋਂ ਦਿੰਦੀਆਂ ਨੇ ਸਟੋਰੀਜ਼ ਉਹ ਤਾਂ ਗਲੋਬਲ ਹੈ ਹੀ ਹੈ, ਲੇਕਿਨ ਇਹਨਾਂ ਨੇ ਇਹ ਵੀ ਯਕੀਨੀ ਬਣਾਇਆ ਕਿ ਜਿਨ੍ਹਾਂ ਦੇਸ਼ਾਂ 'ਚ ਕੋਈ 100-100 200 ਸਿੱਖ ਵੀ ਰਹਿੰਦੇ ਨੇ ਉਹਨਾਂ ਦਾ ਇਮੇਜ ਵੀ ਅਸੀਂ ਕਿਵੇਂ ਖਰਾਬ ਕਰਨੇ, ਕਿਉਂਕਿ ਜਦੋਂ ਤੁਸੀਂ ਫੋਟੋਆਂ ਦੇ ਨਾਲ ਇਸ ਕਿਸਮ ਦੀ ਕਵਰੇਜ ਉਹਨਾਂ ਦੀ ਲੋਕਲ ਅਖਬਾਰਾਂ 'ਚ ਲੱਗਦੀ ਹੈ ਤੇ ਜ਼ਾਹਰ ਹੈ ਕਿ ਇਹ ਕੰਮ ਉਹਨਾਂ ਦਾ ਹੀ ਹੈ ਜਿਨ੍ਹਾਂ ਨੂੰ ਇੱਕ ਪਾਸੇ ਖੌਫ ਸੀ ਕਿ 30ਵੀਂ ਵਰ੍ਹੇਗੰਢ ਦੇ ਮੌਕੇ ਤੇ ਜਿਵੇਂ ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਪ੍ਰੋਟੈਸਟ, ਰੋਸ ਮਾਰਚ ਔਰ ਜਿੰਨਾ ਉਤਸ਼ਾਹ ਇਸ ਵਾਰ ਦੇਖਿਆ ਗਿਆ, ਮੈਂ ਵੀ ਪਿਛਲੇ 30 ਸਾਲ ਤੋਂ ਇੱਕ ਜਾਂ ਦੂਸਰੇ ਤਰੀਕੇ ਨਾਲ ਜੁੜਿਆ ਹੋਇਆ ਇਹਨਾਂ ਸਾਰੇ ਪ੍ਰੋਟੈਸਟ ਦੇ ਨਾਲ ਔਰ ਘੱਲੂਘਾਰਿਆਂ ਦੀ ਯਾਦ ਦੇ ਨਾਲ। ਜੂਨ 84 ਤੋਂ ਇੱਕਦਮ ਬਾਅਦ ਜਦੋਂ ਪਹਿਲੇ ਮਹੀਨਿਆਂ ਦੇ ਵਿੱਚ ਸਮਾਗਮ ਹੋਏ, ਜਿੰਨਾ ਕੁ ਜੋਸ਼ ਔਰ ਉਤਸ਼ਾਹ ਉਦੋਂ ਦੇਖਣ 'ਚ ਸੀ, ਗੁੱਸਾ 30 ਸਾਲ ਬਾਅਦ ਉਸ ਤੋਂ ਵੀ ਵੱਧ ਇਹ ਦੇਖਣ 'ਚ ਆਇਆ। ਵੱਧ ਮੈਂ ਸ਼ਬਦ ਇਸ ਲਈ ਕਿਹਾ ਕਿ ਉਦੋਂ ਸਿਰਫ ਇੱਕ ਜਨਰੇਸ਼ਨ ਨੂੰ ਹੀ ਸਮਝ ਸੀ ਕਿ ਸਾਡੇ ਨਾਲ ਕੀ ਹੋਇਆ, ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਕੀ ਹੋ ਰਿਹਾ। ਹੁਣ ਜਦੋਂ ਇਹਨਾਂ ਪ੍ਰੋਟੈਸਟ ਦੇ ਉੱਤੇ 3 ਜਨਰੇਸ਼ਨਸ ਖਲੋਤੀਆਂ ਨੇ, 80 ਸਾਲ ਦਾ ਬਾਬਾ ਵੀ ਖੜਾ, 40-50 ਸਾਲ ਦਾ ਅਧਖੜ ਉਮਰ ਦਾ ਬੰਦਾ ਵੀ ਖੜਾ, ਬੰਦਾ ਜਾਂ ਬੀਬੀ, ਔਰ 20 ਸਾਲਾਂ ਦਾ ਗੱਭਰੂ ਵੀ ਖੜਾ ਤੇ 6-7 ਸਾਲ ਦਾ ਬੱਚਾ ਵੀ ਝੰਡਾ ਚੁੱਕ ਕੇ ਖਾਲਿਸਤਾਨ ਕਹਿ ਰਿਹਾ। ਸੋ ਰਾਦਰ ਇਹਨੂੰ ਜੇ ਮੈਂ 4 ਜਨਰੇਸ਼ਨਾਂ ਕਵਾਂ ਕਿ 4 ਜਨਰੇਸ਼ਨਾਂ ਜੁੜ ਕੇ ਇਸ ਸਾਰੇ ਨੂੰ ਬਜ਼ੁਰਗ ਜਨਰੇਸ਼ਨ ਨੇ ਅਗਲੀ ਜਨਰੇਸ਼ਨ ਤੱਕ ਗੱਲ ਪਹੁੰਚਾਈ ਔਰ ਉਹਨਾਂ ਦੇ ਵੀ ਜਿਨ੍ਹਾਂ ਦੇ ਬੱਚੇ ਨੇ ਉਹ ਜਿਸ ਉਤਸ਼ਾਹ ਦੇ ਨਾਲ ਆਏ। ਔਰ ਈਵਨ ਸੈਨ ਫਰਾਂਸਿਸਕੋ ਦੇ ਉਸ ਘੱਲੂਘਾਰਾ ਨਗਰ ਕੀਰਤਨ ਦੇ ਸੰਬੰਧੀ ਅੱਜ ਮੇਰੀ ਗੱਲ ਹੋ ਰਹੀ ਸੀ ਤੇ ਉਹ ਕਹਿਣ ਲੱਗੇ ਕਿ ਜੀ ਇੰਨਾ ਜੋਸ਼ ਜਿਵੇਂ ਬੱਚਿਆਂ ਦੇ ਵਿੱਚ ਔਰ ਯੰਗਸਟਰਸ 'ਚ ਵੀ ਅਸੀਂ ਹੈਰਾਨ ਹੈ ਕਿ ਇਹਨਾਂ ਨੂੰ ਤਾਂ ਅਸੀਂ ਕਦੇ ਸਗੋਂ ਇੰਨਾ ਵੀ ਨਹੀਂ ਹੈ ਕਿ ਵੀ ਅਸੀਂ ਉਹਨਾਂ ਨੂੰ ਬਿਲਕੁਲ ਇਸ ਪਾਸੇ ਲਾਇਆ ਜੀ। ਸੋ ਮੈਂ ਸਮਝਦਾ ਵੀ ਹੁਣ ਇਸ ਸਭ ਨੂੰ ਕਿਵੇਂ ਅੰਡੂ ਉਹ ਕਰ ਸਕਦੇ ਸੀ, ਇੱਥੇ ਪ੍ਰੋਟੈਸਟ ਕਰਨੋਂ ਤੇ ਰੋਕ ਨਹੀਂ ਸੀ ਸਕਦੇ ਜੀ। ਇਸੇ ਤਰ੍ਹਾਂ ਈਵਨ ਉਸ ਸਮਾਗਮ ਦੇ ਵਿੱਚ ਜਿਹੜਾ 6 ਜੂਨ ਨੂੰ ਫਰਾਈਡੇ ਅਕਾਲ ਤਖਤ ਸਾਹਿਬ ਤੇ ਹੋਇਆ, ਜਿੰਨੀ ਸੰਗਤ ਇਸ ਵਾਰ ਆਈ, ਕਿਉਂਕਿ 80 ਤੋਂ 84 ਤੋਂ ਬਾਅਦ ਇੱਕਦਮ ਬਾਅਦ ਤਾਂ ਬਹੁਤ ਵਾਰੀ ਸੀਲ ਕਰ ਦਿੰਦੇ ਸੀ, ਉਹ ਉਹਦੇ 'ਚ ਇਕੱਠ ਹੋਣ ਹੀ ਨਹੀਂ ਸੀ ਦਿੰਦੇ। ਜਦੋਂ ਬਰਨਾਲਾ ਰਿਹਾ ਫਿਰ ਵੀ ਨਹੀਂ ਹੋਣ ਦਿੱਤਾ, VP ਸਿੰਘ ਦੀ ਸਰਕਾਰ ਵੇਲੇ ਵੀ ਇਵੇਂ ਹੀ ਹੋਇਆ। ਫਿਰ ਜਦੋਂ ਥੋੜਾ ਜਿਹਾ ਮਾਹੌਲ ਦੇ ਵਿੱਚ ਇਹ ਹੋਇਆ ਕਿ ਜੀ ਉਹਨਾਂ ਨੇ ਅਖੰਡ ਪਾਠ ਦਾ ਭੋਗ ਪਾਉਣਾ ਸ਼ੁਰੂ ਕੀਤਾ ਤੇ ਉੱਤੇ ਹੀ ਭੋਗ ਪਾ ਕੇ ਅਰਦਾਸ ਕਰਕੇ ਜਥੇਦਾਰ ਥੱਲੇ ਆ ਜਾਂਦੇ ਸੀ। 10-20 ਬੰਦੇ ਜਿਹੜੇ ਨੇ ਉਹ ਅੰਦਰ ਹੀ ਕਮਰੇ 'ਚ ਉਹਨਾਂ ਨੇ ਆਪਣੇ ਹੀ ਬਿਠਾਏ ਹੁੰਦੇ ਸੀ ਲਿਆ ਕੇ, ਸਮਾਗਮ ਹੁੰਦਾ ਹੀ ਨਹੀਂ ਸੀ। ਪਰ ਹੁਣ ਕਿਉਂਕਿ ਉੱਥੇ ਵੀ ਸਮਾਗਮ ਜਿਹੜਾ ਆ ਉਸ ਸੰਬੰਧੀ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਸੀ, ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਔਰ ਨੌਜਵਾਨ ਖਾਸ ਤੌਰ ਤੇ, ਈਵਨ ਇਕੱਠ ਵੀ ਜਿਹੜੀਆਂ ਅਸੀਂ ਫੋਟੋਆਂ ਦੇਖਦੇ ਹਾਂ, ਪਰ ਕਿਉਂਕਿ ਪਿਕਚਰ ਉੱਥੇ ਉਸ ਸਾਰੇ ਦਾ ਸਟਰਕਚਰ ਇਸ ਕਿਸਮ ਦਾ ਹੈ ਵੀ ਜਾਂ ਤੁਸੀਂ ਹੈਲੀਕਾਪਟਰ ਨਾਲ ਲਓ ਫਿਰ ਤੁਸੀਂ ਸਾਰੇ ਚੁਗਿਰਦੇ ਨੂੰ ਦੇਖਦੇ ਹੋ। ਸੋ ਜਿੰਨੀ ਸੰਗਤ ਔਰ ਖਾਸ ਤੌਰ ਤੇ ਨੌਜਵਾਨ ਇਸ ਵਾਰ ਆਏ, ਪਹਿਲਾਂ ਕਦੇ ਨਹੀਂ ਸੀ ਆਏ। 26 ਜਨਵਰੀ 1986 ਦਾ ਸਰਬੱਤ ਖਾਲਸਾ ਜ਼ਰੂਰ ਬਹੁਤ ਵੱਡਾ ਇਕੱਠ ਸੀ ਔਰ ਉਸ ਤੋਂ ਬਾਅਦ ਮੈਨੂੰ ਜਿਹੜੇ ਉੱਥੋਂ ਦੇ 3-4 ਅੱਡ-ਅੱਡ ਸੋਰਸ ਸੀ ਉਹ ਮੈਨੂੰ ਕਹਿ ਰਹੇ ਸੀ ਕਿ ਜੀ 26 ਜਨਵਰੀ 1986 ਤੋਂ ਬਾਅਦ
ਪਹਿਲੀ ਵਾਰ ਇੰਨਾ ਵੱਡਾ ਇਕੱਠ ਉੱਥੇ ਸੀ ਜਿਹਦੇ 'ਚ ਕਿ ਨੌਜਵਾਨਾਂ ਦੀ ਪਾਰਟਿਸਿਪੇਸ਼ਨ ਸੀ। ਹੁਣ ਇਸ ਸਾਰੇ ਨੂੰ ਕਿਵੇਂ ਉਹਨਾਂ ਨੇ ਜਿਹੜਾ ਉਹ ਡਿਸਟਰੋਏ ਕੀਤਾ, ਕਿਸ ਤਰੀਕੇ ਦੇ ਨਾਲ ਜਿਹੜਾ ਇਹ ਸਾਰੀ ਖੇਲ ਬਣਾਈ ਗਈ, ਇਸ ਨੂੰ ਜੇ ਅਸੀਂ ਸਮਝਣਾ ਹੋਏ ਤਾਂ ਫਿਰ ਉਹੀ ਗੱਲ ਆਉਂਦੀ ਹੈ ਕਿ ਅਸੀਂ ਇਸ ਖੇਡ ਨੂੰ ਸਮਝਣ ਤੋਂ ਅਸਮਰਥ ਰਹੇ। ਜਦੋਂ ਏਜੰਸੀਆਂ ਦੇ ਅਸੀਂ ਕੰਮ ਕਰਨ ਦੇ ਢੰਗ ਦੀ ਗੱਲ ਕਰਦੇ ਹਾਂ, ਕੋਈ ਜ਼ਰੂਰੀ ਨਹੀਂ ਹੁੰਦਾ ਕਿ ਉਹਨਾਂ ਨੇ ਵਿਸ਼ਨੂੰ ਦੱਤ ਜਾਂ ਮੁਰਾਰੀ ਲਾਲ ਬਣਾ ਕੇ ਕਿਸੇ ਨੂੰ ਭੇਜਣਾ ਹੁੰਦਾ ਜੀ। ਇੱਕ ਪਾਸੇ ਗੁੰਡਾ ਫੋਰਸ ਹੈ ਸ਼੍ਰੋਮਣੀ ਕਮੇਟੀ ਦੀ, ਜਿਹਨੂੰ ਟਾਸਕ ਫੋਰਸ ਦਾ ਨਾਮ ਦਿੱਤਾ ਗਿਆ। ਉਹ ਜਿਸ ਤਰੀਕੇ ਨਾਲ ਉਹਨਾਂ ਨੇ ਤਲਵਾਰ ਦੇ ਵਾਰ ਕੀਤੇ, ਲਾਠੀਆਂ ਚਲਾਈਆਂ, ਇਹਨਾਂ ਮੁਲਕਾਂ ਦੇ ਵਿੱਚ ਵੀ ਜਦੋਂ ਪ੍ਰੋਟੈਸਟ ਹੁੰਦੇ ਨੇ, ਲੋਕ ਇਕੱਠੇ ਹੁੰਦੇ ਨੇ, ਕਈ ਵਾਰੀ ਭੀੜ, ਸਾਡੇ ਤਾਂ ਖੈਰ ਪੀਸਫੁਲ ਹੁੰਦੇ ਨੇ ਆਲਵੇਜ਼, ਬਟ ਇੱਥੇ ਵੀ ਬੜੇ ਬੜੇ ਵਾਇਲੈਂਟ ਪ੍ਰੋਟੈਸਟ ਹੁੰਦੇ ਨੇ। ਸੋ ਉਹਨਾਂ ਦੇ ਲਈ ਸਪੈਸ਼ਲ ਟ੍ਰੇਨਿੰਗ ਹੁੰਦੀ ਹੈ, ਉਹਨਾਂ ਨੂੰ ਰਾਇਟ ਗੀਅਰ ਪੁਲਿਸ ਕਹਿੰਦੇ ਨੇ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਉਹਨਾਂ ਨੇ ਕਿਵੇਂ ਆਪਣਾ ਬਚਾਅ ਕਰਨਾ ਹੈ, ਕਿਵੇਂ ਭੜਕਾਟ ਨੂੰ ਘਟਾਉਣਾ ਹੈ। ਉਹ ਲੋਕਾਂ ਦੇ ਉੱਤੇ ਡੰਡੇ ਨਹੀਂ ਬਰਸਾਉਂਦੇ, ਉਹ ਪਹਿਲਾਂ ਆਪ ਖਾ ਲੈਣਗੇ ਆਪਣੇ ਤੇ, ਔਰ ਫਿਰ ਵੀ ਉਹ ਬੜੀ ਟੈਕਨੀਕ ਦੇ ਨਾਲ, ਢੰਗ ਦੇ ਨਾਲ ਕਰਦੇ ਨੇ, ਕਿਉਂਕਿ ਇੱਕ ਟ੍ਰੇਨਿੰਗ ਹੁੰਦੀ। ਹੁਣ ਕੋਈ ਪੁੱਛੇ ਵੀ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਨੇ ਕਿਹੜੇ ਕਾਨੂੰਨ ਦੇ ਥੱਲੇ ਗੁੰਡੇ ਭਰਤੀ ਕੀਤੇ ਨੇ, ਔਰ ਇਹਨਾਂ ਸੋ ਕਾਲਡ ਟਾਸਕ ਫੋਰਸ, ਇਹਨਾਂ 'ਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਨੇ, ਉਹਨਾਂ 'ਚ ਕੁਝ ਸ਼ੁਰੂ ਦੀ ਇਹਨਾਂ ਦੀ ਟਾਸਕ ਫੋਰਸ ਧਰਮੀ ਫੌਜੀ ਸਨ, ਪਰ ਹੁਣ ਮੈਂ ਵੀ ਸਮਝਦਾ ਸੀ ਵੀ ਸ਼ਾਇਦ ਜ਼ਿਆਦਾ ਧਰਮੀ ਫੌਜੀ, ਹੁਣ ਮੈਨੂੰ ਪਤਾ ਲੱਗਿਆ ਜੀ ਬਹੁਤ ਸਾਰੇ ਕ੍ਰਿਮੀਨਲ ਨੇ। ਧਰਮੀ ਫੌਜੀ ਸ਼ੁਰੂ 'ਚ ਉਹਨਾਂ ਨੇ 150 ਰੱਖੇ ਸੀ, ਹੁਣ ਉਹਨਾਂ ਦਾ ਉਹ ਪਾਸੇ ਹੋ ਗਏ ਨੇ, ਹੁਣ ਹੋਰ ਹੀ ਕ੍ਰਿਮੀਨਲ ਐਲੀਮੈਂਟ ਇਹਨਾਂ ਨੇ ਲਿਆਂਦਾ। ਸੋ ਇਹਨਾਂ ਦੀ ਕਿੱਥੇ ਟ੍ਰੇਨਿੰਗ ਹੋਈ ਹੈ ਕਿ ਇਹਨਾਂ ਨੇ, ਔਰ ਕਿਹੜੇ ਕਾਨੂੰਨ ਦੇ ਥੱਲੇ ਇਹ ਵਿਦਨ ਦਾ ਕੰਪਲੈਕਸ ਜਿਹੜੇ ਨੇ ਇਸ ਕਿਸਮ ਦੀ ਕਰਤੂਤ ਕਰਦੇ ਨੇ। ਸੋ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵਿੱਚ ਉਸ ਗੈਦਰਿੰਗ 'ਚੋਂ ਵੀ ਭੜਕਾਟ ਕਰਨ ਵਾਲਿਆਂ ਦੇ ਵਿੱਚ ਕੋਈ ਨਾ ਕੋਈ ਐਲੀਮੈਂਟ ਜਿਹੜਾ ਹੈ ਉਹ ਹੋਏਗਾ, ਕਿਉਂਕਿ ਇਹ ਵੀ ਮੈਨੂੰ ਦੱਸਿਆ ਗਿਆ ਕਿ ਵਿੱਚ ਉਹਨਾਂ ਦੇ ਬੰਦੇ ਕਿੰਨੇ ਜ਼ਿਆਦਾ ਬੈਠੇ ਸੀ ਕਿ ਜੇ ਖਾਲਿਸਤਾਨ ਜ਼ਿੰਦਾਬਾਦ ਦੀ ਆਵਾਜ਼ ਬੜੀ ਬੁਲੰਦ ਸੀ ਤਾਂ ਵਿੱਚ ਮੁਰਦਾਬਾਦ ਦੀਆਂ ਆਵਾਜ਼ਾਂ ਵੀ ਆ ਰਹੀਆਂ ਸੀ। ਹੁਣ ਉਹ ਮੁਰਦਾਬਾਦ ਕੌਣ ਕਹਿਣ ਵਾਲੇ ਹੋਣਗੇ ਜਿਹੜੇ ਇਸ ਲਈ ਬੈਠੇ ਨੇ ਕਿ ਇਹਨਾਂ ਨੂੰ ਭੜਕਾਓ, ਜਦੋਂ ਕੋਈ ਮੁਰਦਾਬਾਦ ਕਹੇਗਾ ਕੋਈ ਸਾਨੂੰ ਮਾਰੇਗਾ, ਕੋਈ ਹੋਰ ਕਰੇਗਾ, ਕਿਉਂਕਿ ਇਹ ਉਹਨਾਂ ਨੇ ਡਿਜ਼ਾਈਨ ਕੀਤਾ ਹੋਇਆ ਸੀ ਕਿ ਇਵੇਂ ਕਰਨਾ ਜੀ। ਔਰ ਨਤੀਜਾ ਇਹ, ਔਰ ਸੈਂਕੜਿਆਂ ਦੀ ਗਿਣਤੀ 'ਚ ਸਿਵਲ ਕੱਪੜਿਆਂ 'ਚ ਪੁਲਿਸ। ਹੁਣ ਹੋਇਆ ਇਹ ਵੀ ਟਾਸਕ ਫੋਰਸ ਔਰ ਜਿਹੜੀ ਸਿਵਲ ਵਰਦੀ ਪੁਲਿਸ ਹੈ ਉਹ ਇੱਕ ਦੂਜੇ ਨਾਲ ਕੋਆਰਡੀਨੇਟ ਕਰ ਰਹੇ ਸੀ। ਉਹਨਾਂ ਨੇ ਤਾਂ ਚੇਜ਼ ਕਰਕੇ ਬੰਦੇ ਫੜੇ ਨੇ, ਫੜ ਕੇ ਲਿਆਂਦੇ ਆ, ਔਰ ਲਿਆ ਕੇ ਉਹ ਸਿਵਲ ਪੁਲਿਸ ਨੂੰ, ਔਰ ਬਾਅਦ ਦੇ ਵਿੱਚ ਜਿਹੜੀ ਇਹਨਾਂ ਨੇ ਸਭ ਤੋਂ ਘਟੀਆ ਕਰਤੂਤ ਕੀਤੀ ਹੈ। ਅਕਾਲ ਤਖਤ 4 ਸਦੀਆਂ ਤੋਂ ਸਿੱਖਾਂ ਦਾ ਤਖਤ ਹੈ, ਝਗੜਾ ਕੋਈ ਪਹਿਲੀ ਵਾਰ ਨਹੀਂ ਹੋਇਆ, ਇਸ ਵਾਰੀ ਇਹਨਾਂ ਨੇ ਕਰਵਾਇਆ, ਪਹਿਲਾਂ ਵੀ ਹੁੰਦੇ ਰਹੇ ਨੇ, ਆਪਸ ਵੀ ਕਈ ਵਾਰੀ ਹੋ ਜਾਂਦੇ ਨੇ। ਪਰ ਜਦੋਂ ਅਸੀਂ ਅਕਾਲ ਤਖਤ ਦੀ ਸੋਵਰਨਿਟੀ ਮੰਨਦੇ ਹਾਂ, ਅਕਾਲ ਤਖਤ ਦੇ ਉੱਪਰ ਸਿੱਖ ਇਕੱਠੇ ਹੁੰਦੇ ਨੇ, ਉਹ ਖਾਲਸੇ ਦਾ ਤਖਤ ਹੈ, ਹਰਮੰਦਰ ਸਾਹਿਬ ਦੇ ਲਈ ਹੈ ਜੀ। ਔਰ ਇਹ ਕਦੇ ਨਹੀਂ ਹੋਇਆ ਕਿ ਜਿਹੜਾ ਅੰਦਰ ਹੋਇਆ ਝਗੜਾ ਹੈ ਉਹਦੇ ਤੇ ਬੇਸ ਤੁਸੀਂ ਉਹਨਾਂ ਨੂੰ ਸਿਵਲ ਪੁਲਿਸ ਦੇ ਹਵਾਲੇ ਕਰਕੇ ਕ੍ਰਿਮੀਨਲ ਕੇਸ ਬਣਾ ਦਿਓ। ਇਹਦੇ ਨਾਲ ਦੋ ਨੁਕਸਾਨ ਜਿਹੜੇ ਨੇ ਬਹੁਤ ਵੱਡੇ ਹੋਏ ਨੇ, ਜਿਹਨੂੰ ਅਜੇ ਕਿਸੇ ਨੇ ਵੀ ਇਸ ਪੁਆਇੰਟ ਨੂੰ ਪਿਕ ਨਹੀਂ ਕੀਤਾ। ਪਹਿਲਾ ਤਾਂ ਇਹ ਹੈ ਕਿ ਆਲਰੇਡੀ ਇਹਦੇ ਨਾਲ ਅਕਾਲ ਤਖਤ ਦੀ ਸੋਵਰਨਿਟੀ ਕੰਪਰੋਮਾਈਜ਼ ਹੋਈ ਹੈ। ਇੱਕ ਪਾਸੇ ਦਾ ਜਥੇਦਾਰ ਜਦੋਂ ਕੋਈ ਦੁਨਿਆਵੀ ਅਦਾਲਤ ਵੱਲੋਂ ਇੰਡੀਆ ਦੀ ਕੋਈ ਨੋਟਿਸ ਜਾਂਦਾ ਕਿਸੇ ਮੁੱਦੇ ਤੇ ਉਹ ਕਹਿੰਦੇ ਨੇ ਜੀ ਅਸੀਂ ਕਿਸੇ ਨੂੰ ਜਵਾਬ ਦੇ ਨਹੀਂ, ਅਕਾਲ ਤਖਤ ਦਾ ਜਥੇਦਾਰ ਕਿਸੇ ਕਾਨੂੰਨ ਦੇ ਦਾਇਰੇ 'ਚ ਨਹੀਂ ਆਉਂਦਾ। ਪਰ ਉਸ ਅਕਾਲ ਤਖਤ ਤੇ ਘੱਲੂਘਾਰਾ ਦਿਨ ਦੇ ਮੌਕੇ ਜੇ ਕੋਈ ਜੈਨੂਇਨ ਡਿਫਰੈਂਸ ਵੀ ਹੁੰਦਾ ਮੰਨ ਲਓ, ਤੇ ਉਹ ਉੱਥੋਂ ਫੜ ਕੇ ਤੁਸੀਂ ਸਿਵਲ ਕੋਰਟ ਦੇ ਹਵਾਲੇ ਕਰਦੇ ਹੋ, ਸਿਵਲ ਪੁਲਿਸ ਦੇ, ਔਰ ਉਹ ਇਰਾਦਾ ਕਤਲ ਦੇ ਕੇਸ ਰਜਿਸਟਰ ਕਰਦੇ ਨੇ, ਔਰ 22 ਦੇ ਕਰੀਬ ਨੌਜਵਾਨ ਜਿਹੜਾ ਦਾ ਕਰੀਅਰ ਡਿਸਟਰੋਏ ਕਰ ਦੇਣਗੇ, ਬਲੈਕ ਲਿਸਟ ਕਰ ਲੈਣਗੇ ਉਹਨਾਂ ਨੂੰ। ਮੁੜ ਕੇ ਘਟਨਾ ਕਿਤੇ ਵਾਪਰੇਗੀ, ਪੁਲਿਸ ਉਹਨਾਂ ਦੇ ਘਰਦਿਆਂ ਨੂੰ ਚੁੱਕੀ ਫਿਰੇਗੀ, ਉਹਨਾਂ ਨੂੰ ਅੱਗੋਂ ਜੁਡੀਸ਼ੀਅਲ ਰਿਮਾਂਡ 2 ਹਫ਼ਤੇ ਦਾ ਦੇ ਕੇ ਫਰੀਦਕੋਟ ਜੇਲ੍ਹ 'ਚ ਭੇਜ ਦਿੱਤਾ। ਸੋ ਇੱਕ ਗੁਨਾਹ ਤਾਂ ਇਹ ਇਹਨਾਂ ਦਾ ਬਹੁਤ ਵੱਡਾ ਹੈ। ਦੂਸਰਾ ਮੈਂ ਸਮਝਦਾ ਵੀ ਇਸ ਮਾਮਲੇ ਦੇ ਵਿੱਚ ਇਹ ਜਥੇਦਾਰ ਦਾ ਕਹਿਣਾ, ਜੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਜੀ ਉਹ ਟਾਸਕ ਜਿਹੜਾ ਉਹ ਇੱਕ ਇਨਕੁਆਇਰੀ ਕਮੇਟੀ ਬਣਾ ਕੇ ਦੇਖੇ ਕਿ ਕੌਣ ਇਹਦੇ ਲਈ ਜ਼ਿੰਮੇਵਾਰ ਹੈ। ਹਾਲਾਂਕਿ ਪਹਿਲੀ ਸਟੇਟਮੈਂਟ ਜਥੇਦਾਰ ਦੀ ਇਮੀਡੀਏਟਲੀ ਇਸ ਤੋਂ ਬਾਅਦ ਬਿਲਕੁਲ ਦਰੁਸਤ ਸੀ, ਉਹਨੇ ਕਿਹਾ ਸੀ ਏਜੰਸੀਆਂ ਦਾ ਕੰਮ ਹੈ। ਹੁਣ ਉਸ ਤੋਂ ਬਾਅਦ ਘੁਰਕੀ ਮਾਰੀ ਹੋਏਗੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿ ਵੀ ਤਨਖਾਹ ਚਾਹੀਦੀ ਅਗਲੇ ਮਹੀਨੇ ਕਿ ਨਹੀਂ। ਫਿਰ ਉਹਨੇ ਕਿਹਾ ਜੀ ਨਹੀਂ ਮੈਂ ਕਿਸੇ ਨੂੰ ਕਲੀਨ ਚਿੱਟ ਨਹੀਂ ਦਿੱਤੀ, ਨਾ ਮੈਂ ਦੋਸ਼ੀ ਬਣਾਇਆ, ਨਾ ਮੈਂ ਇਹ ਕੀਤਾ। ਕਮੇਟੀ ਦੀ ਰਿਪੋਰਟ ਹੈ, ਕਿਹੜੀ ਕਮੇਟੀ? ਕਾਤਲ ਡਿਸਾਈਡ ਕਰੇਗਾ ਵੀ ਕਤਲ ਕਿਹਨੇ ਕੀਤਾ ਜੀ। ਜੇ ਕਮੇਟੀ ਦੀ ਜਾਂ ਦੂਜੀ ਸਾਹਮਣੇ ਦੁਨੀਆ ਦੇਖ ਰਹੀ ਹੈ ਵੀ ਕੀ ਹੋਇਆ, ਉਹਦੇ 'ਚ ਕਿਹੜੀ ਕਮੇਟੀ ਦੀ ਲੋੜ ਹੈ? ਔਰ ਜੇ ਕਮੇਟੀ ਦੀ ਗੱਲ ਹੀ ਕਰਨੀ ਹੈ ਫਿਰ ਤੁਸੀਂ ਆਊਟਸਾਈਡਰ, ਕਿਉਂਕਿ ਸ਼੍ਰੋਮਣੀ ਕਮੇਟੀ ਦਾ ਜਾਂ ਉਹਦੀ ਟਾਸਕ ਫੋਰਸ ਦਾ ਇਹਦੇ 'ਚ ਸਭ ਤੋਂ ਗੰਦਾ ਰੋਲ ਰਿਹਾ। ਔਰ ਮੈਂ ਇਹਦੀ ਹੋਰ ਡਿਟੇਲ 'ਚ ਨਹੀਂ ਜਾਣਦਾ, ਕਿਸੇ ਨੂੰ ਮੈਂ ਜਸਟੀਫਾਈ ਵੀ ਨਹੀਂ ਕਰਨਾ ਚਾਹੁੰਦਾ, ਪਰ ਮੈਂ ਸਮਝਦਾ ਵੀ ਕੁਝ ਚੀਜ਼ਾਂ ਪਲੇਨ ਹੁੰਦੀਆਂ। ਅਕਾਲ ਤਖਤ ਦੀ ਸੋਵਰਨਿਟੀ ਲੋਅਰ ਕੀਤੀ ਹੈ ਇਹਨਾਂ ਨੇ,
ਸਿਵਲ ਕੋਰਟਸ ਦੇ ਹਵਾਲੇ ਕਰਾ ਕੇ ਨੌਜਵਾਨਾਂ ਨੂੰ ਖਾਮਖਾ ਜਿਹੜਾ ਉਹ ਘੜੀਸ ਕੇ ਲਿਆਂਦਾ ਹੈ, ਉਹਨਾਂ ਤੇ ਕੇਸ ਬਣਾਏ ਨੇ। ਔਰ ਅਕਾਲੀ ਦਲ ਅੰਮ੍ਰਿਤਸਰ ਨੂੰ ਜਿਹੜਾ ਦੋਸ਼ ਦਿੱਤਾ ਜਾ ਰਿਹਾ, ਅੱਜ ਹੀ ਮੈਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੀ ਸਟੇਟਮੈਂਟ ਦੇਖ ਰਿਹਾ ਸੀ, ਉਹਨੇ ਕਿਹਾ ਜੀ ਉਹਨਾਂ ਚੋਂ ਜਿਹੜੇ ਨੇ ਉਹ ਮਾਨ ਅਕਾਲੀ ਦਲ ਦੇ ਬੰਦੇ ਹੀ ਨਹੀਂ ਹੈਗੇ, ਉਹ ਹੋਰ ਰੈਡੀਕਲ ਆਰਗੇਨਾਈਜੇਸ਼ਨ। ਰੈਡੀਕਲ ਆਰਗੇਨਾਈਜੇਸ਼ਨ ਦਾ ਮਤਲਬ ਹੈ ਕਿ ਤੁਸੀਂ ਬੇਗੁਨਾਹ ਨੌਜਵਾਨਾਂ ਨੂੰ ਕਹੋ ਜੀ ਇਹ ਤਾਂ ਫਲਾਣੇ ਨੇ, ਖਾਲਿਸਤਾਨੀ ਨੇ, ਤੇ ਇਹ ਨੇ ਤੇ ਉਹ ਨੇ। ਸੋ ਜਿਹੜੇ ਵੀ ਪਾਰਟ ਇਸ ਸਾਰੇ ਦੇ ਨਾਲ ਜੁੜਿਆ ਹੋਇਆ, ਘਟਨਾ ਦੁਖਦ ਹੈ ਔਰ ਸਰਟਨਲੀ ਏਜੰਸੀਆਂ ਨੇ ਇਸ ਨੂੰ ਇਸਤੇਮਾਲ ਕੀਤਾ ਹੈ, ਆਪ ਵੀ ਕਰਵਾਇਆ ਹੈ ਔਰ ਇਸ ਦੇ ਨਾਲ ਦੁਨੀਆ ਭਰ ਦੇ ਵਿੱਚ ਬਦਨਾਮੀ ਦਿੱਤੀ ਹੈ। ਉਹ ਖਬਰ ਸੈਂਟਰਲ ਖਬਰ ਬਣ ਗਈ ਤੇ ਜਿਹੜੀਆਂ ਬਾਕੀ ਜਿੱਥੇ ਜਿੱਥੇ ਦੁਨੀਆ 'ਚ ਸਿੱਖਾਂ ਨੇ ਪ੍ਰੋਟੈਸਟ ਕੀਤੇ ਨੇ ਔਰ ਜੋ ਹੋਇਆ ਉਹ ਖਬਰਾਂ ਤੋਂ ਗਾਇਬ ਹੈ। ਸੋ ਹੁਣ ਇਸ ਸਾਰੇ ਨਾਲ ਕਿਵੇਂ ਨਜਿੱਠਣਾ ਹੈ, ਕਿਵੇਂ ਇਸ ਕਿਸਮ ਦੀਆਂ ਘਟਨਾਵਾਂ ਨੂੰ ਹੋਣ ਤੋਂ ਰੋਕਿਆ ਜਾ ਸਕਦਾ ਹੈ, ਕਿਵੇਂ ਏਜੰਸੀਆਂ ਦੇ ਏਜੰਡੇ ਨੂੰ ਜਿਹੜਾ ਹੈ ਉਹ ਆਂਡੂ ਕੀਤਾ ਜਾ ਸਕਦਾ ਹੈ, ਇਹ ਇੱਕ ਗੰਭੀਰ ਮੈਂ ਸਮਝਦਾ ਵੀ ਡਿਬੇਟ ਹੋਣੀ ਚਾਹੀਦੀ ਹੈ। ਪਰ ਮੈਨੂੰ ਇਹ ਲੱਗਦਾ ਹੁਣ ਇਹਦਾ ਆਧਾਰ ਬਣਾ ਕੇ ਅਗਲੇ ਸਾਲਾਂ 'ਚ ਉੱਥੇ ਉਹਨਾਂ ਨੇ ਸਮਾਗਮ ਹੋਣ ਨਹੀਂ ਦੇਣੇ। ਉਹਨਾਂ ਨੇ ਸ਼੍ਰੋਮਣੀ ਕਮੇਟੀ ਨਹੀਂ ਔਰ ਇਹ ਏਜੰਸੀਆਂ ਦਾ ਉਹਨਾਂ ਨੇ ਸ਼੍ਰੋਮਣੀ ਕਮੇਟੀ ਰਾਹੀਂ ਆਪਰੇਟ ਕੀਤਾ ਹੈ ਔਰ ਕਰਨਾ ਵੀ ਹੈ। ਉਹਨਾਂ ਨੇ ਕਹਿਣਾ ਜੀ ਨਹੀਂ ਇਹ ਕਿਉਂਕਿ ਦੇਖੋ ਕਿੰਨੀ ਬਦਨਾਮੀ ਹੋਈ, ਹੁਣ ਸਿਰਫ ਇੱਥੇ ਅਖੰਡ ਪਾਠ ਦਾ ਭੋਗ ਪਏਗਾ, ਅਰਦਾਸ ਹੋਏਗੀ, ਪ੍ਰਸ਼ਾਦ ਲਓ ਤੇ ਘਰਾਂ ਨੂੰ ਜਾਓ, ਇੱਥੇ ਕੋਈ ਸਮਾਗਮ ਨਹੀਂ ਅਸੀਂ ਹੋਣ ਦੇਣਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਜਿਹੜਾ ਸਾਨੂੰ ਫੀਅਰ ਸੀ ਕਿ ਏਜੰਸੀਆਂ ਆਪਣੀ ਖੇਡ ਖੇਡਣਗੀਆਂ, ਉਹਨਾਂ ਨੇ ਖੇਡ ਖੁੱਲ੍ਹ ਕੇ ਖੇਡੀ ਹੈ ਔਰ ਸਾਡੇ ਵੀਰ ਭੈਣਾਂ ਜਿਹੜੇ ਨੇ ਉਸ ਟਰੈਪ ਨੂੰ ਕਿਵੇਂ ਆਂਡੂ ਕਰ ਸਕਦੇ ਸੀ, ਨਹੀਂ ਕਰ ਸਕੇ, ਜਾਂ ਕੋਈ ਹੋਰ ਚਾਰਾਜੋਈ ਕੀਤੀ ਜਾ ਸਕਦੀ ਸੀ। ਅਸੀਂ ਚਾਹਾਂਗੇ ਕਿ ਵੀ ਦਰਸ਼ਕ ਵੀ ਸਾਡੇ ਔਰ ਸਰੋਤੇ ਵੀ ਸਾਨੂੰ ਇਸ ਬਾਰੇ ਜ਼ਰੂਰ ਸੁਝਾਅ ਦੇਣ ਕਿ ਫਿਊਚਰ ਦੇ ਵਿੱਚ, ਕਿਉਂਕਿ ਦੁਸ਼ਮਣ ਬਾਤ ਕਰੇ ਅਨਹੋਣੀ, ਉਹਨਾਂ ਨੇ ਤੁਹਾਡੇ ਨਾ ਅਕਾਲ ਤਖਤ ਦੀ ਸੁਪਰਾਮੇਸੀ, ਨਾ ਤੁਹਾਡੇ ਖਾਲਿਸਤਾਨ ਦੀ ਗੱਲ, ਨਾ ਤੁਹਾਡੀ ਸੰਘਰਸ਼ ਦੀ ਗੱਲ ਉਹਨਾਂ ਨੇ ਹਾਈਲਾਈਟ ਨਹੀਂ ਹੋਣ ਦੇਣਾ ਹੈ ਕਦੇ ਵੀ, ਰਾਦਰ ਨੈਗੇਟ ਕਰਨਾ। ਪਰ ਅਸੀਂ ਕਿਵੇਂ ਅਵੋਇਡ ਕਰ ਸਕਦੇ ਹਾਂ ਇਹਨਾਂ ਸਿਚੁਏਸ਼ਨਸ ਨੂੰ, ਇਸ ਬਾਰੇ ਮੈਂ ਚਾਹਾਂਗਾ ਦਰਸ਼ਕਾਂ ਤੇ ਸਰੋਤਿਆਂ ਦੇ ਇਨਪੁਟ। ਸੋ ਇਹ ਅੱਜ ਦਾ ਜਿਹੜਾ ਮੇਨ ਇਸ਼ੂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।